ਕੋਈ ਅੱਲਾ ਦਾ ਨੇਕ ਬੰਦਾ ਸੀ ਤੇ ਉਹਦੀ ਇੱਕੋ ਹੀ ਧੀ ਸੀ। ਧੀ ਬੜੀ ਲਾਡਲੀ ਸੀ ਤੇ ਬੜੀ ਨਾ ਕਿਸੇ ਚੰਗੇ ਉਹ ਹੈ ਜੋ ਬੰਦਾ ਚੰਗਾ ਸੀ ਤੇ ਧੀ ਵੀ ਉਸੇ ਖਾਨਦਾਨ ਦੀ ਸੀ, ਯਾਨੀ ਚੰਗੇ ਖਾਨਦਾਨ ਦੀ ਤੇ ਚੰਗੀ ਤਰਬੀਅਤ ਵਾਲੀ ਉਹ ਬੇਟੀ ਸੀ। ਜਦੋਂ ਉਹ ਜਵਾਨ ਹੋਈ ਨਾ ਤੇ ਉਹਨਾਂ ਨੇ ਆਪਣੀ ਧੀ ਦਾ ਰਿਸ਼ਤਾ ਕਿਤੇ ਕਰ ਛੜਿਆ, ਮੰਗ ਛੜੀ। ਇੱਕ ਬੰਦਾ ਆਇਆ ਤੇ ਉਹਨੇ ਆ ਕੇ ਨਾ ਤੇ ਉਹਨਾਂ ਨੂੰ ਆਖਿਆ ਵੀ ਇੰਝ ਇੰਝ ਮੈਂ ਨਾ ਧੀ ਦਾ ਰਿਸ਼ਤਾ ਲੈਣਾ ਚਾਹੁੰਦਾ। ਉਹ ਬੰਦੇ ਐਸੇ ਸਨ ਕਿ ਉਹਨਾਂ ਨੇ ਨਾ ਕਰਨਾ ਮੁਨਾਸਬ ਨਾ ਸਮਝਿਆ ਤੇ ਉਂਝ ਮੰਗ ਛੜੀ ਸੀ ਪਹਿਲਾਂ ਹੀ। ਹੁਣ ਉਹ ਜਿੱਥੇ ਮੰਗੀ ਸੀ ਉਥੋਂ ਤਰੋੜਨਾ ਤੇ ਨਹੀਂ ਸੀ, ਲੇਕਿਨ ਇਹਨੂੰ ਨਾ ਕਰਨ ਤੇ ਵੀ ਦਿਲ ਨਾ ਕੀਤਾ ਤੇ ਇਹਨੂੰ ਆਖਣ ਲੱਗੇ ਵੀ ਠੀਕ ਹੈ ਜਿਹੜਾ ਨਾ ਤੈਨੂੰ ਧੀ ਦਾ ਸਾਕ ਦਿੱਤਾ। ਚਲੋ ਇੰਜ ਕੁਝ ਦਿਹਾੜੇ ਲੰਘੇ ਤੇ ਇੱਕ ਹੋਰ ਆ ਗਿਆ। ਉਹ ਆ ਕੇ ਆਖਣ ਲੱਗਾ ਵੀ ਮੈਂ ਨਾ ਧੀ ਦੇ ਰਿਸ਼ਤੇ ਦਾ ਤਲਬਗਾਰ ਹਾਂ ਤੇ ਮੈਂ ਖਾਸ਼ ਰੱਖਣਾ ਕਿ ਮਤਲਬ ਜੇ ਤੁਸੀਂ ਧੀ ਦਾ ਰਿਸ਼ਤਾ ਦੇ ਹੜੋ। ਉਹਨਾਂ ਦਾ ਦਿਲ ਨਾ ਕੀਤਾ ਵੀ ਇਹਨੂੰ ਵੀ ਨਾ ਕਰ ਛੜਾ ਤੇ ਆਪਣੀ ਤੇ ਮੰਗ ਬੈਠੇ ਸਨ, ਇੱਕੋ ਹੀ ਤੇ ਬੇਟੀ ਸੀ। ਚਲੋ ਉਹਨਾਂ ਨੂੰ ਆਖਿਆ ਜਾ ਤੈਨੂੰ ਧੀ ਦਾ ਰਿਸ਼ਤਾ ਦਿੱਤਾ। ਦਿਹਾੜੇ ਕੁਝ ਲੰਘੇ ਇੱਕ ਹੋਰ ਆ ਗਿਆ। ਮਤਲਬ ਘਰ ਚੰਗਾ ਹੋਵੇ ਤੇ ਜੀ ਖੁਆਇਸ਼ ਰੱਖਦੇ ਨੇ ਤੇ ਨਾਲੇ ਉਹ ਗੱਲ ਸਿਆਣੇ ਆਂਦੇ ਨੇ ਕਿ ਧੀਆਂ ਵਾਲਿਆਂ ਨੂੰ ਲੋਕ ਪੁੱਛਦੇ ਨੇ। ਚਲੋ ਉਹਨਾਂ ਉਹਨੂੰ ਵੀ ਹਾਂ ਕਰ ਛੜੇ। ਟਾਈਮ ਆਇਆ, ਕੋਈ ਥੋੜਾ ਜਿਹਾ ਵਕਤ ਗੁਜ਼ਰਿਆ, ਉਹਨਾਂ ਆਪਣੀ ਜਿਹੜੀ ਸੱਕੀ ਬੇਟੀ ਸੀ ਨਾ ਉਹਨੂੰ ਅਗਲੇ ਘਰ ਟੋਰ ਛੜਿਆ, ਵਿਆਹ ਛੜੀ। ਉਹ ਅਗਲੇ ਘਰ ਟੁਰ ਗਈ। ਹੁਣ ਉਹ ਜਿਹਨੇ ਆ ਕੇ ਧੀ ਦਾ ਰਿਸ਼ਤਾ ਮੰਗਿਆ ਸੀ ਨਾ ਪਹਿਲਾਂ, ਜਿਹੜਾ ਆਇਆ ਸੀ ਕਿ ਮੈਨੂੰ ਮਤਲਬ ਬੱਚੀ ਦਾ ਰਿਸ਼ਤਾ ਚਾਹੀਦਾ, ਉਹਨੂੰ ਹਾਂ ਕੀਤੀ ਸੀ ਤੇ ਉਹਨੇ ਆਖਿਆ ਵੀ ਮੈਂ ਮੁੰਡਾ ਟੁਕਣਾ ਤੇ ਮੈਨੂੰ ਨਾ ਮੇਰਾ ਮਤਲਬ ਹੈ ਹੁਣ ਦਿਨ ਦਿਓ। ਉਹਨੇ ਆਖਿਆ ਠੀਕ ਹੈ। ਹੁਣ ਅੱਲਾ ਦੀ ਬਾਰਗਾਹ ਦੇ ਵਿੱਚ ਉਹਨਾਂ ਨੇ ਇਲਤਜਾ ਕੀਤੀ ਵੀ ਮਾਲਕਾ ਧੀ ਮੇਰੇ ਕੋਲ ਇੱਕੋ ਸੀ ਤੇ ਇਹਨਾਂ ਨੂੰ ਮੈਂ ਹਾਂ ਘਰ ਬੈਠਾ ਤੇ ਇਹਨੂੰ ਹੁਣ ਕੀ ਦਿਆਂ। ਉਹਨਾਂ ਇੱਕ ਨਾ ਜਾਨਵਰ, ਕੁੱਤਾ ਬੜਾ ਵਫਾਦਾਰ ਜਾਨਵਰ ਹੈ, ਇੱਕ ਕੁੱਤੀ ਦੇ ਉੱਤੇ ਨਾ ਉਹਨਾਂ ਨੇ ਕੱਪੜਾ ਪਾਇਆ ਤੇ ਅੱਲਾ ਦੀ ਬਾਰਗਾਹ ਦੇ ਵਿੱਚ ਦੁਆ ਕੀਤੀ ਕਿ ਮਾਲਕਾ ਤੇਰੇ ਕੋਲ ਕਿਸੇ ਸ਼ੈ ਦਾ ਘਾਟਾ ਨਹੀਂ, ਤੂੰ ਕੁਨ ਕਹਿਣਾ ਤੇ ਫਾਇਆ ਕੁਨ ਹੋ ਜਾਣਾ ਹੈ ਜੋ ਅੱਲਾ ਦੇ ਨੇੜਿਓਂ ਸਨ ਤੇ ਜੇ ਮਿਹਰਬਾਨੀ ਕਰੇ ਤੇ ਉਹ ਕੱਪੜਾ ਪਾਇਆ ਤੇ ਉਹ ਕੁੱਤੀ ਜਿਹੜੀ ਹੈ ਨਾ ਜਿਹਦੇ ਕੱਪੜਾ ਪਾਇਆ ਸੀ ਉਹ ਔਰਤ ਬਣ ਗਈ। ਉਹਨਾਂ ਉਹ ਜਿਹੜੀ ਹੈ ਨਾ ਕੁੜੀ ਟੋਰ ਛੜੀ, ਲੈ ਗਿਆ। ਕੁਝ ਦਿਹਾੜੇ ਲੰਘੇ ਨਾ ਤੇ ਉਹ ਜਿਹੜਾ ਇੱਕ ਹੋਰ ਆਇਆ ਸੀ ਨਾ ਉਦੋਂ ਬਾਅਦ ਤੇ ਉਹਨੇ ਵੀ ਆ ਕੇ ਆਖਿਆ ਵੀ ਮੈਂ ਹੁਣ ਇਸ ਚੀਜ਼ ਦੀ ਖਾਹਿਸ਼ ਰੱਖਣਾ ਵੀ ਚਲੋ ਤੁਸੀਂ ਹਾਂ ਤੇ ਕੀਤੀ ਏ ਤੇ ਮੈਂ ਮੁੰਡਾ ਵਿਆਹਣਾ ਚਾਹੁੰਦਾ। ਉਹਨਾਂ ਆਖਿਆ ਕੋਈ ਗੱਲ ਨਹੀਂ। ਉਹਨਾਂ ਨਾਲ ਦੁਆ ਕੀਤੀ ਮਾਲਕ ਅੱਗੇ ਕਿ ਪਾਕ ਪਰਵਰਦੀਗਾਰ ਜੇ ਤੂੰ ਮਿਹਰਬਾਨੀ ਕਰੇ ਤੇ ਮੇਰਾ ਮਤਲਬ ਇਹ ਹੈ। ਉਹ ਇੱਕ ਬਿੱਲੀ ਸੀ, ਉਹ ਬਿੱਲੀ ਦੇ ਉੱਤੇ ਕੱਪੜਾ ਪਾਇਆ ਤੇ ਅੱਲਾ ਅੱਗੇ ਦੁਆ ਕੀਤੀ ਤੇ ਉਹ ਬਿੱਲੀ ਵੀ ਜਿਹੜੀ ਹੈ ਨਾ ਉਹ ਔਰਤ ਬਣ ਗਈ। ਉਹਨਾਂ ਉਹ ਵੀ ਟੋਰ ਛੱਡੀ। ਉਹ ਜਿਹੜਾ ਤੀਜਾ ਆਇਆ ਸੀ ਨਾ ਉਹਨੇ ਵੀ ਇੰਜੀ ਆ ਕੇ ਗੱਲ ਕੀਤੀ। ਦਿਹਾੜੇ ਕੁਝ ਦਾ ਫਰਕ ਪਿਆ ਤੇ ਉਹਨੇ ਆਖਿਆ ਤੁਹਾਡੇ ਨਾਲ ਗੱਲ ਕੀਤੀ ਸੀ, ਤੁਸੀਂ ਹਾਂ ਕੀਤੀ ਸੀ ਤੇ ਮੇਰਾ ਦਿਲ ਵੀ ਪੁੱਤਰ ਹੁਣ ਵਿਆਹ ਛੜਾਂ ਤੇ ਮੈਨੂੰ ਨਾ ਮਤਲਬ ਕੋਈ ਦਿਨ ਦਿਓ। ਉਹਨਾਂ ਅੱਲਾ ਅੱਗੇ ਦੁਆ ਕੀਤੀ। ਇੱਕ ਖੋਤੀ ਸੀ ਉਹਦੇ ਉੱਤੇ ਕੱਪੜਾ ਪਾਇਆ, ਮਾਲਕਾ ਕੁਨ ਕਹਿ ਹਾਂ, ਉਹ ਫਾਇਆ ਕੁਨ ਹੋਇਆ ਤੇ ਉਹ ਮੇਰਾ ਮਤਲਬ ਖੋਤੀ ਵੀ ਜਿਹੜੀ ਨਾ ਉਹ ਔਰਤ ਬਣ ਗਈ। ਉਹ ਵੀ ਟੋਰ ਛੜੀ ਉਹਦੇ ਨਾਲ। ਗੱਲ ਨਿੱਕੀ ਕੀ ਬਈ, ਕੋਈ ਥੋੜਾ ਜਿਹਾ ਵਕਤ ਗੁਜ਼ਰਿਆ ਨਾ, ਉਹ ਜਿਹੜੀ ਪਹਿਲੀ ਟੋਰੀ ਸੀ ਨਾ, ਮੇਰਾ ਮਤਲਬ ਆਪਣੀ ਬੇਟੀ ਨਹੀਂ, ਉਹ ਜਿਹੜੀ ਕੁੱਤੀ ਤੋਂ ਮੇਰਾ ਮਤਲਬ ਔਰਤ ਬਣੀ ਸੀ, ਉਹ ਆਇਆ ਜਣਾ ਤੇ ਇਹਨਾਂ ਪੁੱਛਿਆ ਵੀ ਜਣਿਆ ਸੁਨਾਰ ਜ਼ਿੰਦਗੀ ਦੇ ਦਿਨ ਕਿਵੇਂ ਦੇ ਪੇ ਗੁਜ਼ਰਦੇ ਨੇ। ਉਹਨੇ ਆਖਿਆ ਕੁਝ ਨਾ ਪੁੱਛੋ, ਕੋਈ ਹਾਲ ਨਹੀਂ, ਕੋਈ ਜੀਣ ਜੀ ਨਹੀਂ, ਇਹੋ ਜਿਹੇ ਜੀਣ ਨਾਲ ਤੇ ਬੰਦਾ ਮਰ ਹੀ ਜਾਏ ਤੇ ਚੰਗਾ। ਉਹਨਾਂ ਆਖਿਆ ਹੋਇਆ ਕੀ? ਉਹਨਾਂ ਆਖਿਆ ਸਾਰੀ ਦਿਹਾੜੀ ਬਾਹਰ ਖੱਪ ਖਪਾ ਕੇ ਨਾ ਰਾਣਾ ਸਾਹਿਬ, ਉਹਨਾਂ ਆਖਿਆ ਜ਼ਲੀਲ ਹੋ ਕੇ ਖੱਜਲ ਹੋ ਕੇ ਤੇ ਮੇਰਾ ਮਤਲਬ ਘਰ ਆਉਣਾ, ਅਜੇ ਬਾਹਰਲੀਆਂ ਬਰੂਹਾਂ 'ਚੋਂ ਪੈਰ ਅੰਦਰ ਰੱਖੀ ਦੇ ਤੇ ਕੁੱਤੇ ਵਾਂਗੂ ਟੁੱਟ ਕੇ ਗੱਲ ਪੈ ਜਾਂਦੇ ਟਾਉਂ ਟਾਉਂ ਲਾਉਂ ਲਾਉਂ ਯਉਂ ਯਉਂ। ਇਹਨੇ ਤੇ ਮੇਰਾ ਜੀਣਾ ਆਰਾਮ ਕਰ ਛੜਿਆ। ਮੈਂ ਤੇ ਬਹੁਤ ਕੋਈ ਨਾ ਆਵਾਜ਼ਾਰ ਹਾਂ ਇਸ ਗੱਲ ਦੇ ਉੱਤੇ, ਇਹੋ ਜਿਹੇ ਜੀਨੋਂ ਤੇ ਬੰਦਾ ਮਾਰੀ ਜਾਏ ਤੇ ਚੰਗਾ। ਉਹਨਾਂ ਆਖਿਆ ਚਲੋ ਮਾਲਕ ਕਰਮ ਕਰੇ ਦਾ ਖੈਰ ਹੋਵੇ। ਟੁਰ ਗਿਆ।
ਥੋੜਾ ਜਿਹਾ ਵਕਤ ਗੁਜ਼ਰਿਆ ਨਾ ਰਾਣਾ ਅਬਦੁਰ ਰਹਿਮਾਨ ਸਾਹਿਬ, ਤੇ ਉਹ ਦੂਜਾ ਜਣਾ ਆ ਗਿਆ ਜਿਹਦੇ ਨਾਲ ਉਹ ਬਿੱਲੀ ਔਰਤ ਬਣੀ ਸੀ ਤੇ ਟੋਰੀ ਨਾ। ਤੇ ਉਹਨੇ ਆਖਿਆ ਵੀ ਜਣਿਆ ਸੁਣਾ ਜ਼ਿੰਦਗੀ ਦੇ ਦਿਨ ਕਿਵੇਂ ਦੇ ਪੇ ਗੁਜ਼ਰਦੇ ਨੇ। ਉਸ ਆਖਿਆ ਕੋਈ ਨਹੀਂ, ਉਹ ਆ ਭੈੜੇ ਰੋਣ ਨਾਲ ਤੇ ਚੁੱਪ ਹੀ ਰਹਿੰਦੇ ਤੇ ਚੰਗਾ ਸੀ, ਤੇ ਉਹ ਰੋਏ ਵੀ ਤੇ ਕੋਈ ਸਵਾਦ ਨਹੀਂ। ਉਹਨੇ ਆਖਿਆ ਹੋਇਆ ਕੀ? ਉਹਨੇ ਆਖਿਆ ਮੈਂ ਸਵੇਰੇ ਕੰਮ ਤੇ ਜਾਣਾ, ਮੈਂ ਇੱਧਰ ਨੂੰ ਨਿਕਲਣਾ ਤੇ ਉਹ ਇੱਧਰ ਨੂੰ ਨਿਕਲ ਜਾਂਦੀ। ਬਿੱਲੀਆਂ ਵਾਂਗੂ 7 ਘਰ ਉਹਨੇ ਫਿਰਨੇ ਨੇ, ਪੂਰਾ ਮਹੱਲਾ ਲੂਰ 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 ਲੂਰ, ਇਹਨਾਂ ਨਾਲ ਕੋਈ ਘਰ ਨਹੀਂ ਛੱਡਣਾ ਤੇ ਇਹਨੇ ਰੁਕਣਾ ਹੀ ਨਹੀਂ ਘਰ। ਮੈਂ ਆ ਕੇ ਘਰ ਵੜ ਵੀ ਜਾਣਾ ਤੇ ਇਹ ਵਾਪਸ ਨਹੀਂ ਆਈ ਹੁੰਦੀ, ਇਹਦਾ ਕੋਟਾ ਪੂਰਾ ਨਹੀਂ ਹੁੰਦਾ। ਪਤਾ ਨਹੀਂ ਕੀ ਮੈਨੂੰ ਟੱਕਰ ਗਈ। ਤੁਹਾਡੇ ਨਾਲ ਮੇਰਾ ਮਤਲਬ ਹੈ ਮੱਥਾ ਲਾਇਆ ਸੀ, ਬੰਦੇ ਤੁਸੀਂ ਚੰਗੇ ਸੋ, ਤੇ ਉਹਨਾਂ ਕੋਈ ਸਵਾਦ ਨਹੀਂ। ਉਹਨਾਂ ਆਖਿਆ ਚਲੋ ਮਾਲਕ ਕਰਮ ਕਰੇ। ਕੋਈ ਦਿਹਾੜੇ ਗੁਜ਼ਰੇ ਨਾ ਤੇ ਇੱਕ ਉਹ ਆ ਗਿਆ ਜਿਹੜਾ ਖੋਤੀ ਤੋਂ ਬੀਬੀ ਬਣੀ ਸੀ ਤੇ ਉਹਨਾਂ ਟੋਰੀ ਸੀ। ਤੇ ਉਹਨਾਂ ਆਖਿਆ ਸੁਣਾ ਬਾਈ ਜੰਨਿਆ ਜ਼ਿੰਦਗੀ ਦੇ ਡੰਗ ਕਿਵੇਂ ਦੇ ਪੇ ਗੁਜ਼ਰਦੇ ਨੇ। ਉਹਦਾ ਆਖਿਆ ਨਾ ਕੋਈ ਸਵਾਦ ਨਹੀਂ, ਨਾ ਮਰ ਸਕਣਾ ਤੇ ਨਾ ਜੀ ਸਕਣਾ, ਇਹ ਕੋਈ ਸਵਾਦ ਨਹੀਂ। ਉਹਨੇ ਆਖਿਆ ਹੋਇਆ ਕੀ? ਕੋਈ ਗੱਲ ਦੱਸੇ ਵੀ ਨਾ। ਉਸ ਆਖਿਆ ਖਾਕ ਨਾ ਮਗਰਾ ਕੰਨ ਦਾ ਤੇ ਵਿਲਦੀ ਹੈ ਬੈੱਡ ਦੇ ਉੱਤੇ, ਤੇ ਮੇਰਾ ਮਤਲਬ ਪਲੰਗ ਤੇ ਕਦੀ ਇੱਧਰ ਨੂੰ ਪਾਸੇ ਮਾਰੇ ਦੀ, ਕਦੀ ਉੱਧਰ ਨੂੰ ਪਾਸੇ ਮਾਰੇ। ਜੇ ਗੱਲ ਕਰਾਂ ਖੋਤਿਆਂ ਵਾਂਗੂ ਛੰਡੇ ਮਾਰੇ ਦੀ, ਦਲੱਤੇ ਮਾਰੇ ਦੀ, ਕੋਈ ਅਕਲ ਨਹੀਂ, ਕੋਈ ਮਤ ਨਹੀਂ, ਬਸ ਹਿਣਕਣ ਤੇ ਜ਼ੋਰ ਰੱਖਿਆ। ਗੱਲ ਬਾਅਦ ਦੇ ਵਿੱਚ ਹੁੰਦੀ ਹੈ ਤੇ ਪਹਿਲਾਂ ਉਹਨੇ ਜਿਹੜਾ ਨਾ ਕੋਈ ਹਿਣਕਣਾ ਸ਼ੁਰੂ ਕਰ ਦੇਣਾ। ਇਹ ਕੁਝ ਨਹੀਂ, ਕੋਈ ਸਵਾਦ ਨਹੀਂ, ਕੋਈ ਜੀਨ ਨਹੀਂ। ਦਿਹਾੜੇ ਕੋਈ ਲੰਘੇ ਨਾ, ਉਹ ਜਿਹੜਾ ਅਸਲ ਉਹਨਾਂ ਦਾ ਜਵਾਈ ਸੀ ਨਾ, ਜਵਾਈ ਦਮਾਦ ਜਿਹਦੇ ਨਾਲ ਬੇਟੀ ਦੀ ਸ਼ਾਦੀ ਕੀਤੀ, ਉਹ ਆ ਗਿਆ। ਤੇ ਉਹਨਾਂ ਆਖਿਆ ਜਣਿਆ ਸੁਣਾ ਬਾਈ ਜ਼ਿੰਦਗੀ ਦੇ ਡੰਗ ਕਿਵੇਂ ਦੇ ਪੈ ਗੁਜ਼ਰੇ। ਉਸ ਆਖਿਆ ਜਿਉਂਦਿਆਂ ਜੰਨਤ 'ਚ, ਮੋਇਆ ਤੇ ਜੰਨਤ ਬਾਅਦ ਵਿੱਚ ਲੱਭਣੀ ਹੈ ਨਾ। ਉਹ ਸਿਆਣ ਇੱਕ ਖਾਣ ਬਣੇ ਆ ਕਿ ਇਹ ਜਾਣ ਮਿੱਠਾ ਤੇ ਅਗਲਾ ਕਿੰਨੇ ਡਿੱਠਾ। ਉਹਨਾਂ ਆਖਿਆ ਅਗਲਾ ਤੇ ਇਹ ਡਿੱਠਾ ਹੀ ਨਹੀਂ ਨਾ, ਉਹ ਤੇ ਮਰਾਂ ਦੇ ਤੇ ਜੰਨਤ ਦੋਜ਼ਖ ਦੇ ਫੈਸਲੇ ਬਾਅਦ ਜਿਉਂਦਿਆਂ ਹੀ ਜੰਨਤ 'ਚ। ਉਹਨਾਂ ਆਖਿਆ ਕਿਵੇਂ ਮਤਲਬ? ਉਹਨੇ ਆਖਿਆ ਜਨਾਬ ਰੋਟੀ ਟੁੱਕਰ, ਅੰਨ ਪਾਣੀ, ਜੁੱਤੀ ਕੱਪੜਾ, ਬਾਲ ਬੱਚੇ ਦੀ ਸੋਹਣੀ ਸੇਵਾ, ਸੋਹਣੀ ਖਿਦਮਤ, ਸੋਹਣੀ ਬੋਲੀ, ਸੋਹਣਾ ਤਰੀਕਾਕਾਰ, ਵਰਤੋਂ ਵਰਤਾਨ, ਆਏ ਗਏ ਨੂੰ ਕਿਸੇ ਫਕੀਰ ਸਵਾਲੀ ਨੂੰ ਖਾਲੀ ਨਹੀਂ ਮੋੜਨਾ। ਮੇਰਾ ਮਤਲਬ ਏਡਾ ਮੈਂ ਤੇ ਜਿਉਂਦਿਆਂ ਜੰਨਤ 'ਚ ਵੜ ਗਿਆ। ਜ਼ਿੰਦਗੀ ਦਾ ਜੀਵਨ ਸਾਥੀ ਮੈਨੂੰ ਮਤਲਬ ਮਿਲਿਆ, ਮੈਂ ਜੰਨਤ 'ਚ ਵੜ ਗਏ। ਅੱਲਾ ਭਈ ਇੰਜ ਦਾ ਸਾਥ ਸਾਰਿਆਂ ਨੂੰ ਦੇ। ਉਹਨਾਂ ਬਜ਼ੁਰਗਾਂ ਨੇ ਫਿਰ ਆਖਿਆ, ਉਹਨੇ ਆਖਿਆ ਗੱਲ ਸਿਰਫ ਇਹ, ਗੱਲ ਮੁੱਕਦੀ ਹੈ ਨਸਲਾਂ ਦੇ ਉੱਤੇ। ਉਹ ਜਿਹੜੇ ਪਹਿਲੇ ਸਨ ਨਾ, ਖੋਤੀ ਵਾਲਾ, ਕੁੱਤੀ ਵਾਲਾ, ਬਿੱਲੀ ਵਾਲਾ, ਉਹ ਜਿਨ੍ਹਾਂ ਨੂੰ ਮਤਲਬ ਉਹ ਟੱਕਰੀਆਂ ਸਨ, ਅੱਜ ਵੀ ਕਈ ਬੀਬੀਆਂ ਕੋਲ ਮਾਜ਼ਰਤ ਇਸ ਚੀਜ਼ ਦੀ, ਮੇਰੇ ਖਿਲਾਫ ਨਾ ਹੋ ਜਾਏ ਤੁਸੀਂ, ਉਂਝ ਬੀਬੀਆਂ ਹੀ ਆਪਣੇ ਆਲੇ ਦੁਆਲੇ ਝਾਤੀ ਮਾਰੋ, ਤੁਹਾਡੇ ਮੁਹੱਲੇ, ਤੁਹਾਡੇ ਪਿੰਡ, ਤੁਹਾਡੀ ਗਲੀ ਦੇ ਵਿੱਚ, ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਹੈ ਨੇ ਕਿ ਜਿਨ੍ਹਾਂ ਦੇ ਵਿੱਚ ਉਹ ਖਸਲਤਾਂ ਖੋਤੀਆਂ ਵਾਲੀਆਂ, ਖਾ ਕੇ ਵਿਲਣਾ ਪਿਆ, ਕੋਈ ਕਿਸੇ ਨੇ ਆਏ ਗਏ ਦਾ ਨਹੀਂ, ਕਿਸੇ ਪ੍ਰਾਹੁਣੇ ਦਾ ਨਹੀਂ, ਕਿਸੇ ਰਿਸ਼ਤੇਦਾਰ ਦਾ ਨਹੀਂ, ਆਪਣੇ ਖਾਵਨ ਦਾ ਨਹੀਂ, ਆਪਣੇ ਬੱਚਿਆਂ ਦਾ ਨਹੀਂ, ਸਾਹਸ ਹੀ ਨਹੀਂ, ਖੋਤੀ ਹੋਈ ਨਾ। ਤੇ ਉਹ ਜਿਹੜੀਆਂ ਬੀਬੀਆਂ, ਮੇਰਾ ਮਤਲਬ ਹੈ ਘਰ ਨੂੰ ਘਰ ਹੀ ਨਹੀਂ ਸਮਝਦੀਆਂ, ਬਲਕਿ ਘਰ ਨੂੰ ਦਾਰਾ ਵੀ ਨਹੀਂ ਸਮਝਦੀਆਂ, ਘਰ ਨੂੰ ਖਾੜਾ ਸਮਝਦੀਆਂ ਨੇ। ਮੇਰਾ ਮਤਲਬ ਉਹਨਾਂ ਦਾ ਕੰਮ ਹੀ ਸਿਰਫ ਇਹ ਵੇ ਕਿ ਬੰਦਾ ਬਾਅਦ ਦੇ ਵਿੱਚ ਘਰ ਆਇਆ ਤੇ ਉਹਦੀ ਲੱਤੀ ਪੈ ਜਾਣ, ਜਾਂ ਕੋਈ ਰਿਸ਼ਤੇਦਾਰ, ਕੋਈ ਪ੍ਰਾਹੁਣਾ, ਕੋਈ ਜੀਆਂ ਦੇ ਵਿੱਚੋਂ ਕੋਈ ਬੱਚਿਆਂ 'ਚੋਂ ਗੱਲ ਕਰੇ ਤੇ ਟੌਂ ਟੌਂ ਯਉਂ ਯਉਂ, ਜਾਂ ਉਹਦੇ ਲੱਤੀ ਪੈ ਜਾਣ। ਇਹ ਕੋਈ ਔਰਤ ਦਾ ਕੰਮ ਤੇ ਨਹੀਂ। ਤੇ ਉਹ ਬੀਬੀਆਂ ਉਹ ਜਿਹੜੀਆਂ ਕੋਈ ਹੈ ਨੇ ਐਸੀਆਂ ਕਿ ਜਿਹੜੀਆਂ ਖਾਵੰਦ ਦੇ ਹੁੰਦਿਆਂ ਸੁਣਦਿਆਂ, ਆਪਣੇ ਸੱਸ ਸਹੁਰੇ ਦੇ ਹੁੰਦਿਆਂ ਸੁਣਦਿਆਂ, ਆਪਣੇ ਘਰ ਮਰਦਾਂ ਦੇ ਹੁੰਦਿਆਂ ਸੁਣਦਿਆਂ ਆਗੂਕਾਰ ਲੱਗ ਜਾਂਦੀਆਂ ਨੇ। ਚਾਅ ਚੜੇ ਹੁੰਦੇ ਨੇ ਕਿ ਮੈਂ ਅੱਗੇ ਲੱਗਾ, ਮੇਰੀ ਚੜ੍ਹਤਲ ਬਣੇ ਜਾਂ ਮੇਰੀ ਬਣਤਰ ਬਣੇ। ਕਈ ਐਸੀਆਂ ਨੇ ਕਿ ਉਹ ਰਾਣਾ ਸਾਹਿਬ ਚਾਹੁੰਦੀਆਂ ਨੇ ਕਿ ਮੈਂ ਆਪਣੇ ਖਾਮਦ ਨੂੰ ਹੀ ਥੱਲੇ ਲਾ ਲਾਂ। ਉਹ ਕਿਸੇ ਸਿਆਣੇ ਨੇ ਗੱਲ ਆਖਿਆ ਕਿ ਬੀਬੀ ਜੇ ਤੂੰ ਚਾਹਨੀ ਹੈ ਕਿ ਮੈਂ ਰਾਣੀ ਬਣ ਕੇ ਰਾਜ ਕਰਾਂ ਤੇ ਰਾਣੀਆਂ ਫਿਰ ਬਾਦਸ਼ਾਹਾਂ ਦੀਆਂ ਹੀ ਹੁੰਦੀਆਂ ਨੇ। ਫਿਰ ਬੰਦੇ ਆਪਣੇ ਨੂੰ ਬਾਦਸ਼ਾਹ ਬਣਾ ਦੇ, ਤੂੰ ਰਾਣੀ ਬਣ ਕੇ ਰਾਜ ਕਰ। ਤੇ ਜੇ ਤੂੰ ਆਪਣੇ ਬੰਦੇ ਨੂੰ ਹੀ ਥੱਲੇ ਲਾ ਲਿਆ, ਗੁਲਾਮ ਬਣਾ ਲਿਆ, ਤੂੰ ਫਿਰ ਇੱਕ ਗੁਲਾਮ ਦੀ ਔਰਤ ਬੀਬੀ ਬਣੇਗੀ। ਬੰਦੇ ਨੂੰ ਬਾਦਸ਼ਾਹ ਬਣਾ ਤੇ ਰਾਣੀ ਬਣ ਕੇ ਰਾਜ ਕਰ। ਐਸੀਆਂ ਕਈ ਬੀਬੀਆਂ ਨੇ ਜਿਨ੍ਹਾਂ ਦਾ ਕੰਮ ਹੀ ਇਹ ਵੇ ਕਿ ਬੰਦਾ ਇੱਧਰ ਨੂੰ ਨਿਕਲਿਆ ਲੂਰ 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 ਲੂਰ। ਹਾਂ,
ਜ਼ਰੂਰਤ ਦੇ ਤਹਿਤ, ਮਜਬੂਰੀ ਦੇ ਤਹਿਤ, ਕਿਸੇ ਪਰੇਸ਼ਾਨੀ ਦੇ ਤਹਿਤ ਔਰਤ ਨੂੰ ਘਰੋਂ ਨਿਕਲਣਾ ਬਾਹਰ ਪੈ ਜਾਂਦਾ ਹੈ। ਪੈਂਦੀਆਂ ਨੇ, ਮੇਰਾ ਮਤਲਬ ਹੈ ਐਸੀਆਂ ਕਈ ਮਜਬੂਰੀਆਂ ਹੁੰਦੀਆਂ ਨੇ, ਪੈ ਜਾਂਦੀਆਂ ਨੇ ਕਿ ਔਰਤ ਨੂੰ ਬਾਹਰ ਨਿਕਲਣਾ, ਮਤਲਬ ਮਿਸਾਲ ਦੇ ਤੌਰ ਤੇ ਸਿਰ ਦਾ ਸਾਈਂ ਮਰ ਗਿਆ ਤੇ ਔਰਤ ਨੂੰ, ਮੇਰਾ ਮਤਲਬ ਹੈ ਉਹ ਘਰੋਂ ਬਾਹਰ ਨਿਕਲਣਾ ਪਿਆ। ਮੈਂ ਇਹਦੇ ਉੱਤੇ ਕਦਗਨ ਨਹੀਂ ਲਾਉਂਦਾ ਪਿਆ, ਲੀਕ ਨਹੀਂ ਲਾਉਂਦਾ ਪਿਆ, ਹੱਦ ਮੁਕਰਰ ਨਹੀਂ ਕਰਦਾ ਪਿਆ ਕਿ ਔਰਤ ਨੂੰ ਬਾਹਰ ਨਹੀਂ ਨਿਕਲਣਾ ਚਾਹੀਦਾ, ਲੇਕਿਨ ਬੰਦੇ ਦੇ ਹੁੰਦਿਆਂ ਸੁੰਦਿਆਂ ਔਰਤ ਦੀ ਚਦਰਾ ਨਹੀਂ ਹੋਣੀ ਚਾਹੀਦੀ, ਔਰ ਬੰਦੇ ਦੇ ਹੁੰਦਿਆਂ ਸੁੰਦਿਆਂ ਔਰਤ ਨੂੰ ਆਪੀ ਸਰਬਰਾਈ ਨਹੀਂ ਲੈਣੀ ਚਾਹੀਦੀ। ਅਗਲੀ ਅਹਿਮ ਬੜੀ ਖਾਸ ਗੱਲ ਇਹ ਵੇ ਕਿ ਜਿਨ੍ਹਾਂ ਘਰਾਂ ਦੇ ਵਿੱਚ ਸੱਸਾਂ ਜਿਉਂਦੀਆਂ ਨੇ, ਸੱਸਾਂ ਦੇ ਜਿਉਂਦਿਆਂ ਨੂੰਹਾਂ ਨੂੰ ਚਾਹੀਦਾ ਕਿ ਆਪਣੀ ਸੱਸ ਦੀ ਤਾਬਿਆਦਾਰੀ ਕਰਨ। ਉਹਦਾ ਫਾਇਦਾ, ਨੁਕਸਾਨ ਤੇ ਤੁਹਾਡੇ ਕੋਲ ਨੇ, ਮੈਂ ਨੁਕਸਾਨ ਨਹੀਂ ਗਿਣਦਾ, ਫਾਇਦਾ ਸਿਰਫ ਦੱਸਣਾ ਕਿ ਕੱਲ ਨੂੰ ਬੀਬੀ ਜਦੋਂ ਤੂੰ ਵੀ ਸੱਸ ਬਣੇਗੀ ਨਾ ਤੇ ਫਿਰ ਤੇਰੀ ਨੂੰਹ ਵੀ ਤੇਰੀ ਤਾਬਿਆਦਾਰੀ ਕਰੇਗੀ। ਨੁਕਸਾਨ ਵੀ ਦੱਸ ਛੱਡਣਾ ਨਿੱਕਾ ਜਿਹਾ, ਕਿਉਂਕਿ ਤੁਹਾਡੇ ਕੋਲ ਨੁਕਸਾਨ ਤੇ ਬੇਸ਼ੁਮਾਰ ਨੇ, ਮਤਲਬ ਤੁਹਾਡੇ ਕੋਲ ਹਵਾਲੇ ਵੀ ਨੇ, ਤੁਹਾਡੇ ਕੋਲ ਸਾਰੀਆਂ ਬਾਤਾਂ ਨੇ। ਨੁਕਸਾਨ ਫਿਰ ਇਹ ਵੇ ਕਿ ਬੀਬੀ ਜੇ ਤੂੰ ਨੂੰਹ ਬਣ ਕੇ ਤੇ ਸੱਸ ਨੂੰ ਥੱਲੇ ਲਾਣਾ ਚਾਹੀਦੀ ਤੇ ਕੱਲ ਨੂੰ ਤੂੰ ਵੀ ਤੇ ਸੱਸ ਬਣਨਾ ਨਾ, ਫਿਰ ਤੇਰੀ ਨੂੰਹ ਤੈਨੂੰ ਥੱਲੇ ਲਾਣਾ ਚਾਹੀਦੀ, ਫਿਰ ਕਿਉਂ ਟੱਪੇਂਦੀ? ਫਿਰ ਬੀਜਿਆ ਨਹੀਂ ਵੱਢਣਾ ਭਾਈ ਸਲੀਮ। ਸੋ ਇਸ ਵਾਸਤੇ ਜੋ ਮੀਆਂ ਸਾਹਿਬ ਦਾ ਇੱਕ ਸ਼ੇਰ ਅਚਾਨਕ ਯਾਦ ਆ ਗਿਆ, ਇਸ ਗੱਲ ਦੇ ਇਖਤਤਾਮ ਦੇ ਉੱਤੇ ਮੈਂ ਸ਼ੇਰ ਸੁਣਾ ਕੇ ਇਜਾਜ਼ਤ ਲੈਣਾ। ਮੀਆਂ ਮੁਹੰਮਦ ਬਖਸ਼ ਰਹਿਮਤੁल्लाह अलैह ਆਰਫੇ ਖੜੀ ਫਰਮਾਉਂਦੇ ਨੇ, ਵੱਲ ਤੁਮੇ ਦੀ ਕੌੜੀ ਹੁੰਦੀ ਤੇ ਅਸਰ ਹੁੰਦਾ ਵਿੱਚ ਬੀਆਂ, ਜਿਹੜੇ ਕੰਮ ਮਾਵਾਂ ਕਰਦੀਆਂ ਉਹ ਹੀ ਕਰਦੀਆਂ ਧੀਆਂ। ਤੇ ਜੋ ਕੁਝ ਵੀ ਹੁੰਦਾ ਪਿਆ, ਜੋ ਕੁਝ ਵੀ ਵੇਖਦੇ ਆ ਪਏ, ਇਹ ਗੱਲ ਮੁੱਕਦੀ ਹੈ ਸਾਰੀ ਨਸਲਾਂ ਦੇ ਉੱਤੇ। ਅਗਰ ਤੁਸੀਂ ਇਹ ਆਂਦੇ ਹੋ ਕਿ ਸਾਨੂੰ ਨੂੰਹ ਚੰਗੀ ਨਹੀਂ ਮਿਲੀ ਤੇ ਫਿਰ ਆਪਣੀ ਧੀ ਦੀ ਤਰਬੀਅਤ ਇੰਜ ਦੀ ਕਰਕੇ ਕੱਲੋ ਕਿ ਅਗਲੇ ਨਾ ਆਖਣ ਕਿ ਨੂੰਹ ਚੰਗੀ ਨਹੀਂ ਮਿਲੀ। ਫਿਰ ਅੱਛੇ ਮੁਆਸ਼ਰੇ ਦੀ ਤੇ ਫਿਰ ਇਹੋ ਹੀ ਇੱਕ ਉਹਦੀ ਤਾਮੀਰ ਵਾਸਤੇ ਬਾਤ ਹੈ ਨਾ ਕਿ ਜੇ ਤੁਹਾਨੂੰ ਨੂੰਹ ਚੰਗੀ ਨਹੀਂ ਮਿਲੀ ਤੇ ਆਪਣੀ ਧੀ ਦੀ ਤਰਬੀਅਤ ਇੰਜ ਦੀ ਕਰਕੇ ਕੱਲੋ ਕਿ ਕੋਈ ਨਾ ਆਖੇ ਕਿ ਸਾਨੂੰ ਨੂੰਹ ਚੰਗੀ ਨਹੀਂ ਮਿਲੀ, ਬਲਕਿ ਕੋਈ ਆਖੇ ਕਿ ਜੇ ਧੀ ਹੋਵੇ ਤੇ ਫਿਰ ਉਂਝ ਦੀ ਹੋਵੇ। ਜੇ ਗੱਲ ਚੰਗੀ ਲੱਗੇ ਤੇ ਅੱਗੇ ਸ਼ੇਅਰ ਲਾਜ਼ਮੀ ਕਰ ਛੜਿਓ। ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ, ਮਿਲਨੇ ਆ ਇੱਕ ਨਵੀਂ ਵੀਡੀਓ ਦੇ ਨਾਲ। ਇੱਕ ਵਾਰੀ ਫੇਰ ਆਪਣੇ ਮਾਨਾ ਵਾਲੇ ਦੇ ਮਹਿਮਾਨਾਂ ਦਾ ਮੈਂ ਬਹੁਤ ਜ਼ਿਆਦਾ ਸ਼ੁਕਰੀਆ ਅਦਾ ਕਰਨਾ। ਰਾਣਾ ਮੁਬੀਨ ਸਾਹਿਬ, ਵਹੀਦ ਜੱਟ ਸਾਹਿਬ, रहमान अब्दुर्रहमान साहब और रहमान पेट्रोलियम वाले, मलक नदीम साहब, मोहतरम जनाब रिजवान गुराया साहब, इमरान गुराया साहब, जनाब सलीम खोखर साहब, असद अली हंजरा साहब, जनाब माहद साहब, सेल भाई और हैदर खोखर साहब, तुहाडा सारिਆਂ ਦਾ बहुत बहुत शुक्रिया। कैमरामैन मुहम्मद अहमद नाल मैनूं इजाजत दिओ, मिलने एक नवी वीडियो दे नाल। अल्लाह सोहणे दे वाले। अस्सलाम वालेकुम व रहमतुल्लाहि व बरकातहू।